अस्सलाम वालेकुम। भुलेखा टीवी ਦੇ ਨਾਲ मैं आज़म तौकीर। नाजरीन, ਕੀ ਇੰਜ ਹੋ ਸਕਦਾ ਹੈ ਕਿ ਇੱਕ ਇਨਸਾਨ ਦੂਜੇ ਇਨਸਾਨ ਨੂੰ ਕਤਲ ਕਰਕੇ ਉਹਦਾ ਗੋਸ਼ਤ ਬਣਾਵੇ ਤੇ ਪਕਾ ਕੇ ਖਾ ਜਾਵੇ? ਇਹ ਗੱਲ ਦਿਲ ਤੇ ਨਹੀਂ ਮੰਨਦਾ, ਲੇਕਿਨ ਇੰਜ ਦੇ ਕਈ ਵਾਕਿਆਤ ਹੋ ਚੁੱਕੇ ਨੇ। ਲੇਕਿਨ ਜਿਹੜਾ ਨਵਾਂ ਵਾਕਿਆ ਹੋਇਆ ਹੈ ਜਿਹੜਾ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਚਾਹੁੰਦਾ, ਉਹ ਇੰਤਹਾਈ ਖੌਫਨਾਕ ਹੈ। ਵੈਸੇ ਤਾਂ ਕਿਹਾ ਜਾਂਦਾ ਹੈ ਕਿ ਚਾਈਨਾ ਦੇ ਵਿੱਚ ਚਾਈਨੀਜ਼ ਜਿਹੜੇ ਨੇ ਉਹ ਦੁਨੀਆ ਤੇ ਆਉਣ ਵਾਲੀ ਹਰ ਚੀਜ਼ ਨੂੰ ਖਾ ਜਾਂਦੇ ਨੇ। ਸੱਪ, ਠੂਏ, ਕੱਛੂ, ਕੁੰਮੇ, ਡੱਡੂ, ਜੋ ਲੱਭੇ ਉਹ ਸਾਰਾ ਕੁਝ ਖਾ ਜਾਂਦੇ ਨੇ। ਉਹ ਇੱਕ ਹੋਰ ਚੀਜ਼ ਹੈ। ਵਸੇਬ ਨਾਲ, ਆਪਣੇ ਮਜ਼ਹਬ ਦੇ ਹਵਾਲੇ ਨਾਲ ਹਰ ਤਬਕੇ ਦੇ ਵਿੱਚ ਇਸ ਤਰ੍ਹਾਂ ਦੇ ਮਾਮਲਾਤ ਹੈ ਨੇ। ਜਿਵੇਂ ਕਿ ਮੁਸਲਮਾਨਾਂ ਵਾਸਤੇ ਅੱਲਾਹ ਔਰ ਅੱਲਾਹ ਤਾਲਾ ਦੇ ਪਾਕ ਰਸੂਲ ਨੇ ਕੁਝ ਕਵਾਨੀਨ, ਕੁਝ ਅਸੂਲ ਬਣਾ ਦਿੱਤੇ ਨੇ ਕਿ ਇਹ ਚੀਜ਼ਾਂ ਹਲਾਲ ਨੇ, ਇਹ ਤੁਸੀਂ ਖਾਣੀਆਂ ਨੇ, ਇਹ ਚੀਜ਼ਾਂ ਤੁਹਾਡੇ ਤੇ ਹਰਾਮ ਨੇ, ਇਹ ਤੁਸੀਂ ਨਹੀਂ ਖਾਣੀਆਂ। ਲੇਕਿਨ ਚਾਈਨੀਜ਼, ਕਿਉਂਕਿ ਉਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੈ, ਇਸ ਵਾਸਤੇ ਉਹ ਹਰ ਚੀਜ਼ ਖਾ ਜਾਂਦੇ ਨੇ। ਅੱਛਾ, ਉਹ ਤਾਂ ਨੇ ਜਾਨਵਰਾਂ ਨੂੰ ਖਾਣਾ, ਕੀੜਿਆਂ ਮਕੌੜਿਆਂ ਨੂੰ ਖਾਣਾ, ਲੇਕਿਨ ਜਿਹੜਾ ਇਹ ਵਾਕਿਆਤ ਨੇ ਨਾ ਕਿ ਇਨਸਾਨ ਨੂੰ ਖਾਣਾ, ਇਹ ਬੜੇ ਅਜੀਬੋ ਗਰੀਬ ਨੇ। ਇਹਦੇ ਤੇ ਫਿਲਮਾਂ ਵੀ ਬੜੀਆਂ ਬਣੀਆਂ, ਹੁਣ ਵੀ ਬਣ ਰਹੀਆਂ ਨੇ। ਔਰ ਜਦੋਂ ਫਿਲਮਾਂ ਵੇਖੀ ਦੀਆਂ ਸਨ ਤੇ ਦਿਲ ਤਸਲੀਮ ਨਹੀਂ ਸੀ ਕਰਦਾ ਕਿ ਇੰਜ ਕਿਵੇਂ ਹੋ ਸਕਦਾ ਹੈ ਕਿ ਇੱਕ ਇਨਸਾਨ ਜਿਹੜਾ ਉਹ ਦੂਜੇ ਇਨਸਾਨ ਨੂੰ ਹੀ ਖਾ ਜਾਵੇ। ਲੇਕਿਨ ਇਹ ਹਕੀਕਤ ਹੈ। ਇਨਸਾਨੀ ਗੋਸ਼ਤ ਖਾਣ ਦੀ ਤਾਰੀਖ ਵੈਸੇ ਤੇ ਬੜੀ ਪੁਰਾਣੀ ਹੈ। 2003 ਵਿੱਚ ਭਾਰਤ ਦੀ ਮਸ਼ਰਕੀ ਰਿਆਸਤ ਉੜੀਸਾ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਸ਼ਨਾਖਤ 58 ਸਾਲਾ ਸੁੰਦਰ ਮੋਹਨ ਤੇ 25 ਸਾਲਾ ਨਰਿੰਦਰ ਸਿੰਘ ਦੇ ਨਾਂ ਤੋਂ ਹੋਈ। ਉੜੀਸਾ ਦੇ ਜ਼ਿਲ੍ਹਾ ਮਿਓਰੰਜ ਦੇ ਇੱਕ ਪਿੰਡ ਵਿੱਚ ਖਾਤੂਨ ਮਰ ਗਈ। ਉਹਦੀ ਲਾਸ਼ ਨੂੰ ਜਦੋਂ ਸਾੜਿਆ ਗਿਆ, ਜ਼ਾਹਿਰ ਹਿੰਦੂ ਜਿਹੜੇ ਨੇ ਉਹ ਲਾਸ਼ ਨੂੰ ਸਾੜਦੇ ਨੇ, ਉਹ ਜੇ ਸਾੜ ਹੀ ਰਹੇ ਸਨ ਤੇ ਇਹਨਾਂ ਦੋਵਾਂ ਨੇ ਉਹਦਾ ਗੋਸ਼ਤ ਖਾਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਫੌਰੀ ਤੌਰ ਤੇ ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਆ ਗਈ। ਪੁਲਿਸ ਨੇ ਆ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਗ੍ਰਿਫਤਾਰ ਕਰ ਲਿਆ ਤੇ ਉਹਨੇ ਇਸ ਗੱਲ ਦਾ ਇਤਰਾਫ ਕੀਤਾ ਕਿ ਸਿਰਫ ਇਹ ਹੀ ਨਹੀਂ, ਪਹਿਲੇ ਵੀ ਅਸੀਂ ਇੰਜ ਹੀ ਕਰਨੇ ਆ, ਸਾਨੂੰ ਚੰਗਾ ਲੱਗਦਾ ਵੀ, ਸਾਨੂੰ ਇਹ ਮਾਸ, ਇਨਸਾਨੀ ਮਾਸ ਜਿਹੜਾ ਉਹ ਚੰਗਾ ਲੱਗਦਾ ਹੈ। ਲੇਕਿਨ ਇਹ ਵੇ ਇਨਸਾਨ ਦੀ ਬਾਕੀਆਤ ਨੂੰ, ਮਰੇ ਹੋਏ ਇਨਸਾਨ ਦੀ ਬਾਕੀਆਤ ਨੂੰ ਖਾਣਾ। ਲੇਕਿਨ ਅੱਜ ਵਾਲਾ ਵਾਕਿਆ ਜਿਹੜਾ ਹੈ ਉਹ ਇੰਤਹਾਈ ਖੌਫਨਾਕ ਇਸ ਵਾਸਤੇ ਵੇ ਕਿ ਇੱਕ ਬੰਦਾ ਚੰਗੇ ਭਲੇ ਹੱਸਦੇ ਵਸਦੇ ਨੌਜਵਾਨ ਨੂੰ ਪਹਿਲੇ ਕਤਲ ਕਰਦਾ ਹੈ। ਕਤਲ ਕਰਨ ਤੋਂ ਬਾਅਦ ਉਹਦੇ ਟੋਟੇ ਕਰਕੇ ਉਹਦੇ ਗੋਸ਼ਤ ਦੇ ਅਲੱਗ-ਅਲੱਗ ਹਿੱਸੇ ਬਣਾਉਂਦਾ ਹੈ। ਜਿਵੇਂ ਤੁਸੀਂ ਬੱਕਰਾ ਲੇਲਾ ਕਰਦੇ ਹੋ ਨਾ ਕਿ ਇਹ ਚਾਂਪਾ ਨੇ, ਇਹ ਫਲਾਂ ਜਗ੍ਹਾ ਦਾ ਗੋਸ਼ਤ ਹੈ, ਫਲਾਂ ਇੰਜ ਦਾ ਗੋਸ਼ਤ ਉਹ ਬਣਾ ਕੇ ਅਲੱਗ-ਅਲੱਗ ਕਰਦਾ, ਉਹਨੂੰ ਅਲੱਗ-ਅਲੱਗ ਵਕਤ 'ਚ ਪਕਾਉਂਦਾ ਤੇ ਖਾ ਜਾਂਦਾ। ਤੇ ਅੱਗੂ ਜਿਹੜਾ ਕੰਮ ਕਰਦਾ ਉਹ ਮੈਂ ਐਂਡ ਤੇ ਤੁਹਾਨੂੰ ਦੱਸਾਂਗਾ ਕਿ ਉਹ ਇਸ ਤੋਂ ਵੀ ਜ਼ਿਆਦਾ ਖੌਫਨਾਕ ਹੈ। ਭਾਰਤ ਦੇ ਵਿੱਚ 2006 ਦੇ ਵਿੱਚ ਨੋਇਡਾ ਸ਼ਹਿਰ ਦੇ ਵਿੱਚ ਇੱਕ ਘਰੋਂ ਪਤਾ ਲੱਗਿਆ ਕਿ ਇੱਥੇ 19 ਲੜਕੀਆਂ ਔਰ ਬੱਚੀਆਂ ਨੂੰ ਕਤਲ ਕੀਤਾ ਗਿਆ। ਉਸ ਘਰ ਦੇ ਮਾਲਕ ਦਾ ਨਾਂ ਸੀ ਮੋਹਿੰਦਰ ਸਿੰਘ। ਇਹ ਇੱਕ ਤਾਜਰ ਸੀ। ਉਹਨੇ ਤੇ ਆਪਣੇ ਉਹਦਾ ਜਿਹੜਾ ਮੁਲਾਜ਼ਮ ਸੀ ਘਰੇਲੂ ਕੋਹਲੀ, ਉਹਨੇ ਨਾਲ ਰਲ ਕੇ ਇਹ ਸਾਰਾ ਵਾਰਦਾਤ ਕੀਤੀ। ਉਹ ਕੁੜੀਆਂ ਨੂੰ ਲਿਆਉਂਦੇ ਬਾਹਰੋਂ, ਔਰ ਬਾਹਰੋਂ ਲਿਆ ਕੇ ਉਹਨਾਂ ਨੂੰ ਕਤਲ ਕਰਦੇ, ਕਤਲ ਕਰਕੇ ਉਹਨਾਂ ਦਾ ਗੋਸ਼ਤ ਜਿਹੜਾ ਹੈ ਉਹ ਖਾਣਾ ਸ਼ੁਰੂ ਕਰ ਦਿੰਦੇ। ਅਖੀਰ ਇਹ ਦੋਵੇਂ ਮੁਲਜ਼ਮ ਜਿਹੜੇ ਨੇ ਘਰੋਂ ਜਦੋਂ ਬੋਹ ਆਣੀ ਸ਼ੁਰੂ ਹੋਈ, ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਤੇ ਇਹ ਦੋਵੇਂ ਮੁਲਜ਼ਮ ਫੜੇ ਗਏ। ਇਹਨਾਂ ਨੇ ਵੀ ਆਪਣੇ ਜੁਰਮ ਦਾ ਇਤਰਾਫ ਕੀਤਾ। ਪਾਕਿਸਤਾਨ ਦੇ ਵਿੱਚ ਇੱਕ ਜ਼ਿਲ੍ਹਾ ਪੱਖਰ, ਉੱਥੇ ਇੱਕ ਵਾਕਿਆ 2 ਭਰਾਵਾਂ ਦਾ ਬੜਾ ਮਸ਼ਹੂਰ ਹੋਇਆ। ਔਰ ਦੋਵੇਂ ਭਰਾ ਜਿਹੜੇ ਨੇ, ਮਜ਼ੇ ਦੀ ਗੱਲ ਇਹ ਵੇ ਕਿ ਉਹ ਦਰਿਆ ਦੇ ਕਿਨਾਰੇ ਆਬਾਦ ਇੱਕ ਛੋਟਾ ਜਿਹਾ ਪਿੰਡ ਹੈ, ਕਹਾਵੜ ਗਾਲਬਨ ਉਹਦਾ ਨਾਂ ਹੈ। ਉੱਥੇ ਉਹ ਰਹਿੰਦੇ ਸਨ, ਖੇਤੀਬਾੜੀ ਨਾਲ ਵਾਬਸਤਾ ਨੇ। ਅਮੂਮਨ ਇਹ ਵੇਖਿਆ ਗਿਆ ਹੈ ਕਿ ਖੇਤੀਬਾੜੀ ਕਰਨ ਵਾਲੇ ਲੋਕ, ਇਸ ਤਰ੍ਹਾਂ ਦੇ ਸਿੱਧੇ ਸਾਦੇ ਲੋਕ, ਇੰਜ ਦਾ ਕ੍ਰਾਈਮ ਨਹੀਂ ਕਰਦੇ, ਨਾ ਹੀ ਉਹ ਸੋਚ ਸਕਦੇ ਨੇ। ਔਰ ਫਿਰ ਮੁਸਲਮਾਨ ਘਰ 'ਚ ਪੈਦਾ ਹੋਏ, ਮੁਸਲਮਾਨ ਵੱਡੇ ਵੱਡੇ ਨੌਜਵਾਨ ਨੇ ਦੋਵੇਂ। ਔਰ ਉਹ ਜਿਹੜੇ ਉਹੀ ਕੰਮ ਕਰਦੇ ਸਨ ਕਿ ਉਹ ਜਿਹੜਾ ਕੋਈ ਬੰਦਾ ਮਰ ਜਾਂਦਾ ਸੀ ਉਹਨੂੰ ਦਫਨਾ ਕੇ ਤੇ ਟੁਰ ਜਾਂਦੇ ਸਨ ਲੋਕ। ਉਸ ਤੋਂ ਬਾਅਦ ਜਨਾਬ ਉਹਦੀ ਉਹ ਰਾਤ ਨੂੰ ਕਬਰ ਖੋਦਣ ਤੋਂ ਬਾਅਦ ਉਹਦੀ ਡੈਡ ਬਾਡੀ ਨੂੰ ਕੱਢਦੇ ਔਰ ਉਹਨੂੰ ਪਕਾ ਕੇ ਖਾ ਜਾਂਦੇ। ਇਹ ਕੁਝ ਦੇਰ ਤੱਕ ਤੇ ਲੋਕਾਂ ਨੇ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਇਹਨੂੰ ਕਿਹਾ ਕਿ ਇਹ ਕਿਵੇਂ ਹੋ ਸਕਦਾ ਵੀ ਐਵੇਂ ਤੁਹਾਡਾ ਭੁਲੇਖਾ ਹੈਗਾ। ਲੇਕਿਨ ਇੱਕ ਵਾਰੀ ਉਸ ਘਰ ਦੇ ਵਿੱਚੋਂ ਵੀ ਸਮੈਲ ਆਉਣਾ, ਜ਼ਾਹਿਰ ਹੈ ਇਨਸਾਨੀ ਗੋਸ਼ਤ ਜਿਹੜਾ ਹੈਗਾ ਜਦੋਂ ਗਲਦਾ ਸਿੜਦਾ, ਇਹਦੀ ਸਮੈਲ ਦੂਜੇ ਚੀਜ਼ਾਂ ਤੋਂ ਬਿਲਕੁਲ ਵੱਖਰੀ ਔਰ ਬੜੀ ਤੇਜ਼ ਹੁੰਦੀ ਹੈ, ਨਾਕਾਬਲੇ ਬਰਦਾਸ਼ਤ ਕਿਸਮ ਦੀ ਹੁੰਦੀ ਹੈ। ਜਦੋਂ ਇੰਦਾ ਇਤਲਾਹ ਪੁਲਿਸ ਨੂੰ ਦਿੱਤੀ ਗਈ, ਪੁਲਿਸ ਆਈ, ਉਹਨੇ ਇਹਨਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦੋਵਾਂ ਨੇ ਇਤਰਾਫ ਕੀਤਾ ਕਿ ਅਸੀਂ ਬਿਲਕੁਲ ਇਹ ਕੰਮ ਕੀਤਾ ਵੇ। ਔਰ ਉਹਨਾਂ ਦਿਨਾਂ 'ਚ ਇੱਕ ਲੜਕੀ ਫੌਤ ਹੋਈ ਸੀ ਔਰ ਉਹਦੀ ਬਾਕੀਆਤ ਕੱਢ ਕੇ ਇਹਨਾਂ ਦੋਵਾਂ ਨੇ ਖਾਧੀ। ਖੈਰ, ਇਹਨਾਂ ਦੋਵਾਂ ਨੂੰ
ਸਜ਼ਾ ਹੋਈ ਥੋੜ੍ਹੀ ਬਹੁਤੀ। ਉਸ ਤੋਂ ਬਾਅਦ ਉਹਦੀ ਵਜ੍ਹਾ ਇਹ ਕਿ ਪਾਕਿਸਤਾਨ ਦੇ ਵਿੱਚ ਇੰਜ ਦਾ ਕੋਈ ਕਾਨੂੰਨ ਨਹੀਂ ਹੈ ਕਿ ਇੱਕ ਬੰਦਾ ਅਗਰ ਡੈਡ ਬਾਡੀ ਨੂੰ ਕੱਢਦਾ ਹੈ ਔਰ ਉਹਦੇ ਨਾਲ ਕੋਈ ਹਰਕਤ ਕਰਦਾ ਹੋਵੇ, ਉਹਨੂੰ ਸਿਰਫ ਤੋਹੀਨ ਜਿਹੜੀ ਹੁੰਦੀ ਹੈ ਨਾ ਦੀ ਡੈਡ ਬਾਡੀ ਦੀ, ਲਾਸ਼ ਦੀ ਜਿਹੜੀ ਹੁੰਦੀ ਹੈ, ਉਹਦੇ ਹਵਾਲੇ ਨਾਲ ਕੋਈ ਛੋਟੀ ਮੋਟੀ ਦਫਾਤ ਲਾ ਕੇ ਉਹਨਾਂ ਮੁਕੱਦਮਾ ਦਰਜ ਕੀਤਾ, ਛੋਟੀ ਮੋਟੀ ਸਜ਼ਾ ਹੋਈ ਤੇ ਉਹ ਫਾਰਗ ਹੋ ਗਿਆ। ਅਪ੍ਰੈਲ 2011 ਨੂੰ ਲੋਕਾਂ ਨੇ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਹਨਾਂ ਦੇ ਘਰੋਂ ਫਿਰ ਇਨਸਾਨੀ ਗੋਸ਼ਤ ਜਿਹੜਾ ਹੈਗਾ ਨਾ ਉਹਦੀ ਬੋ ਆਉਂਦੀ ਹੈ। ਪੁਲਿਸ ਨੇ ਫਿਰ ਛਾਪਾ ਮਾਰਿਆ ਤੇ ਇਹਨਾਂ ਦੇ ਘਰੋਂ ਇੱਕ ਗੋਸ਼ਤ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ। ਅੱਛਾ, ਉਹਨਾਂ ਦੋਵਾਂ ਨੇ ਫਿਰ ਇਹ ਦੱਸਿਆ ਜਨਾਬ ਅਲੀ ਕਿ ਇੱਕ ਕੁੜੀ ਮਰੀ, ਅਸੀਂ ਉਹਦਾ ਗੋਸ਼ਤ ਕੱਢਿਆ ਤੇ ਉਹਨੂੰ ਖਾ ਗਏ। ਫਿਰ ਕੀ ਹੋਇਆ ਜਨਾਬ ਅਲੀ, ਇਹਨਾਂ ਦੋਵਾਂ ਭਰਾਵਾਂ ਨੂੰ 12-12 ਸਾਲ ਕੈਦ ਸੁਣਾ ਦਿੱਤੀ ਗਈ। ਇਹ ਤੇ ਕੱਢਦੇ ਸਨ ਮੁਰਦਾ ਨੂੰ, ਜ਼ਿੰਦਾ ਨੂੰ ਨਹੀਂ। ਜਿਹੜਾ ਮਰ ਜਾਂਦਾ ਸੀ ਉਹਦੀ ਲਾਸ਼ ਨੂੰ ਕੱਢਣਾ, ਉਹਨੂੰ ਖਾ ਜਾਣਾ। ਵੈਸੇ ਤੇ ਬੜਾ ਭਿਆਨਕ ਜਿਹਾ ਹੈਗਾ ਕਿ ਇਨਸਾਨ ਜਿਹੜਾ ਹੈ ਇਹ ਸੋਚ ਹੀ ਨਹੀਂ ਸਕਦਾ ਕਿ ਇੰਜ ਹੋ ਜਾਏ। ਸਾਡੇ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਬੜਾ ਬਹਾਦਰ ਵੀ ਸਮਝਦੇ ਨੇ, ਅਸੀਂ ਲੋਕ ਤੇ ਰਾਤ ਨੂੰ ਕਬਰਸਤਾਨ ਚੋਂ ਇਕੱਲੇ ਲੰਘ ਨਹੀਂ ਸਕਦੇ। ਕਬਰ ਪੁੱਟਣਾ ਔਰ ਉਹਦੇ ਵਿੱਚੋਂ ਡੈਡ ਬਾਡੀ ਕੱਢਣਾ, ਉਹਦੇ ਨਾਲ ਇਸ ਤਰ੍ਹਾਂ ਮਤਲਬ ਇਹ ਸਲੂਕ ਕਰਨਾ ਕਿ ਉਹਨੂੰ ਕੱਟ ਵੱਢ ਕੇ ਖਾਣਾ, ਇਹ ਤੇ ਬੜੀ ਦੂਰ ਦੀ ਗੱਲ ਹੈ। ਇਹ ਮੈਂ ਸਮਝਣਾ ਕਿ ਬਹਾਦਰੀ ਜਾਂ ਕੋਈ ਦਿਲ ਗੁਰਦੇ ਦੀ ਗੱਲ ਨਹੀਂ, ਇਹ ਪਤਾ ਨਹੀਂ ਕੋਈ ਨਫਸਿਆਤੀ ਮਰੀਜ਼ ਹੁੰਦੇ ਨੇ ਜਾਂ ਕੀ ਇਹਨਾਂ ਦਾ ਮਸਲਾ ਹੈ ਜਾਂ ਕੋਈ ਜਾਦੂ ਸ਼ਾਦੂ ਦੇ ਕੋਈ ਮਾਮਲਾਤ ਨੇ। ਬਹਰਹਾਲ ਇਹ ਇਹਨਾਂ ਕੰਮ ਕੀਤਾ। ਮੁਤਹਿਦਾ ਅਰਬ ਅਮਾਰਾਤ ਦੇ ਵਿੱਚ ਇੱਕ ਵਾਕਿਆ ਬੜਾ ਮਸ਼ਹੂਰ ਹੋਇਆ। ਮਰਾਕਸ਼ ਦੀ ਰਹਿਣ ਵਾਲੀ ਖਾਤੂਨ ਸੀ, ਉਹਨੇ ਕੀ ਕੰਮ ਕੀਤਾ, ਉਹਦਾ ਇੱਕ ਬॉयਫ੍ਰੈਂਡ ਸੀ, ਉਹਦੇ ਨਾਲ ਉਹਦੀ ਝਗੜਾ ਹੋ ਗਿਆ। ਜਦੋਂ ਉਹਨੇ ਝਗੜਾ ਹੋ ਗਿਆ ਤੇ ਉਹਦੇ ਕੋਲ ਬਦਲਾ ਲੈਣ ਲਈ ਉਸ ਕੰਮ ਕੀ ਕੀਤਾ ਕਿ ਆਪਣੇ ਬॉयਫ੍ਰੈਂਡ ਨੂੰ ਬੁਲਾਇਆ, ਉਹਨੂੰ ਬੇਹੋਸ਼ ਕੀਤਾ। ਬੇਹੋਸ਼ ਕਰਨ ਤੋਂ ਬਾਅਦ ਉਹਨੂੰ ਮਾਰਿਆ। ਕਤਲ ਕਰਨ ਤੋਂ ਬਾਅਦ ਉਹਦਾ ਗੋਸ਼ਤ ਬਣਾਇਆ ਤੇ ਘਰ ਦੇ ਵਿੱਚ ਚੌਲ ਪਕਾਏ ਔਰ ਚੌਲਾਂ ਦੇ ਵਿੱਚ ਉਹ ਗੋਸ਼ਤ ਪਾ ਦਿੱਤਾ। ਠੀਕ ਹੈ ਜੀ, ਉਹਦਾ ਪੁਲਾਓ ਬਣਾ ਕੇ ਉਹ ਫਿਰ ਅਗਲਾ ਉਹਨੇ ਕੰਮ ਕੀ ਕੀਤਾ ਕਿ ਨੇੜੇ ਹੀ ਉੱਥੇ ਮਜ਼ਦੂਰ ਕੰਮ ਕਰ ਰਹੇ ਸਨ ਤੇ ਉਹਨੇ ਕਿਹਾ ਜੀ ਮੈਂ ਤੁਹਾਡੇ ਲਈ ਚੌਲ ਬਣਾਏ ਨੇ ਕਿ ਤੁਸੀਂ ਮਜ਼ਦੂਰ ਹੋ, ਦੂਰੋਂ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ 'ਚੋਂ ਤੁਸੀਂ ਆਏ ਹੋ ਤੇ ਇਹ ਤੁਹਾਡੇ ਲਈ ਮੈਂ ਗੋਸ਼ਤ ਪਕਾਇਆ, ਤੁਸੀਂ ਇਹ ਚਾਵਲ ਜਿਹੜੇ ਨੇ ਉਹ ਖਾ ਜਾਓ। ਔਰ ਉਹ ਮਜ਼ਦੂਰ ਸਾਰੇ ਦੇ ਸਾਰੇ ਪਾਕਿਸਤਾਨੀ ਸਨ। ਇਹ ਵਾਕਿਆ ਬੜਾ ਮਸ਼ਹੂਰ ਹੋਇਆ। ਅੱਛਾ, ਹੁਣ ਅਸੀਂ ਜਨਾਬ ਅਲੀ ਆਉਂਦੇ ਹਾਂ ਤਾਜ਼ਾ ਵਾਕਿਆ ਕਿ ਤਾਜ਼ਾ ਵਾਕਿਆ ਜਿਹੜਾ ਹੈਗਾ ਇਹ ਹੈਗਾ ਭਾਰਤ ਦਾ। ਭਾਰਤ ਵੈਸੇ ਤੇ ਸਾਡੇ ਨਾਲ ਉਹਦੀ ਸਰਹੱਦ ਇੱਕੋ ਜਿਹਾ ਸਾਡਾ ਰਹਿਣ ਸਹਿਣ ਹੈ, ਲੇਕਿਨ ਉਹਦੀਆਂ ਕਈ ਰਿਆਸਤਾਂ ਜਿਹੜੀਆਂ ਹਨ ਉਹ ਬਿਲਕੁਲ ਜਿਵੇਂ ਦੁਨੀਆ ਤੋਂ ਇਕੱਠੀਆਂ ਹੋਈਆਂ ਹੁੰਦੀਆਂ। ਉਹਨਾਂ ਦੀ ਜ਼ੁਬਾਨ ਅਲੱਗ ਹੈ, ਉਹਨਾਂ ਦਾ ਲਿਬਾਸ ਅਲੱਗ ਹੈ, ਉਹਨਾਂ ਦਾ ਤਰਜ਼ ਰਹਿਣ ਸਹਿਣ ਅਲੱਗ ਹੈ, ਉਹਨਾਂ ਦੇ ਵਸੇਬ ਦਾ ਸਾਰਾ ਨਿਜ਼ਾਮ ਹੀ ਅਲੱਗ ਹੈ। ਇਹ ਤਾਜ਼ਾ ਵਾਕਿਆ ਉੱਥੇ ਦਾ ਵੇ। ਬੰਦਾ ਗ੍ਰਿਫਤਾਰ ਹੋਇਆ, ਗ੍ਰਿਫਤਾਰ ਹੋਣ ਤੋਂ ਬਾਅਦ ਉਹਨੂੰ ਸਜ਼ਾ ਵੀ ਹੋਈ ਹੈ, ਲੇਕਿਨ ਇਹ ਬੰਦਾ ਕੌਣ ਹੈ ਔਰ ਇਹਨੇ ਕਿੱਡਾ ਘਿਨੌਣਾ ਜੁਰਮ ਕੀਤਾ, ਇਹ ਹੁਣ ਤੁਹਾਨੂੰ ਮੈਂ ਦੱਸਣਾ ਚਾਹਨਾ ਅੱਜ ਦੀ ਸਟੋਰੀ ਦੇ ਵਿੱਚ। ਇਹਦਾ ਨਾਮ ਹੈ ਜਨਾਬ ਰਾਜਾ ਕੁਲੰਦਰ। ਰਾਜਾ ਕੁਲੰਦਰ ਦੇ ਉੱਤੇ ਇਲਜ਼ਾਮ ਹੈ ਜਨਾਬ ਅਲੀ ਕਿ ਉਹਨੇ ਢੇਰ ਸਾਰੇ ਲੋਕਾਂ ਨੂੰ ਕਤਲ ਕੀਤਾ ਮੁਖਤਲਿਫ ਔਕਾਤ ਦੇ ਵਿੱਚ। ਕਤਲ ਕਰਨ ਤੋਂ ਬਾਅਦ ਉਹਨਾਂ ਦਾ ਗੋਸ਼ਤ ਬਣਾਉਂਦਾ ਔਰ ਉਹਨੇ ਖਾ ਜਾਂਦਾ ਸੀ। ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਸਾਹਿਬ ਨੇ ਦੱਸਿਆ ਕਿ ਮੈਂ ਸਿਰਫ ਇਨਸਾਨਾਂ ਨੂੰ ਕਤਲ ਕਰਕੇ ਉਹਨਾਂ ਦਾ ਗੋਸ਼ਤ ਹੀ ਨਹੀਂ ਖਾਂਦਾ, ਮੈਂ ਇੱਕ ਹੋਰ ਕੰਮ ਕਰਨਾ ਜਿਹਦਾ ਮੈਨੂੰ ਚਸਕਾ ਸਭ ਤੋਂ ਜ਼ਿਆਦਾ ਲੱਗਾ ਹੈ, ਜਿਹਦੀ ਵਾਸਤੇ ਮੈਂ ਇਨਸਾਨ ਨੂੰ ਮਾਰਨਾ। ਉਹ ਇਹ ਵੇ ਕਿ ਮੈਂ ਇਨਸਾਨ ਦੀ ਖੋਪੜੀ ਤੋੜਨਾ ਵਾ, ਉਹਦੇ ਵਿੱਚੋਂ ਗੋਦਾ ਜਾਂ ਜੋ ਕੁਝ ਵੀ ਹੁੰਦਾ ਉਹ ਮੈਂ ਕੱਢਣਾ ਵਾ ਤੇ ਉਹਦਾ ਸੂਪ ਬਣਾ ਕੇ ਪੀਣਾ ਵਾ। ਹੁਣ ਦੱਸੋ ਕਿ ਇਸ ਤੋਂ ਅੱਗੇ ਕਿਹੜੀ ਕੋਈ ਦੁਨੀਆ ਦੇ ਉੱਤੇ ਬਲਾ ਹੋਏਗੀ ਜਿਹੜੀ ਇਨਸਾਨ ਨੂੰ ਪਵੇਗੀ ਤੇ ਖਾ ਜਾਏਗੀ। ਨਿੱਕੇ ਹੁੰਦਿਆਂ ਕਹਾਣੀਆਂ ਸੁਣੀ ਦੀਆਂ ਹੁੰਦੀਆਂ ਸਨ, ਵੱਡੇ ਕਹਾਣੀਆਂ ਸੁਣਾਉਂਦੇ ਸਨ, ਇੱਕ ਬਲਾ ਸੀ ਉਹ ਸਾਰਾ ਪਿੰਡ ਖਾ ਗਈ, ਇਹ ਕਰ ਗਈ, ਉਹ ਕਰ ਗਈ। ਉੱਥੇ ਐਵੇਂ ਝੂਠੀਆਂ ਕਹਾਣੀਆਂ ਹੁੰਦੀਆਂ ਸਨ, ਲੇਕਿਨ ਇਹ ਸੱਚੀਆਂ ਕਹਾਣੀਆਂ ਜਿਹੜੀਆਂ ਨੇ ਇਹਨਾਂ ਨੂੰ ਕਿਹੜੇ ਪਾਸੇ ਲੈ ਕੇ ਜਾਈਏ ਕਿ ਇੱਕ ਇਨਸਾਨ ਨੂੰ ਖਾ ਜਾਂਦਾ ਵੇ, ਉਹਨੂੰ ਕਤਲ ਕਰਦਾ ਹੈ, ਉਹਦਾ ਗੋਸ਼ਤ ਬਣਾਉਂਦਾ ਹੈ ਤੇ ਖਾ ਜਾਂਦਾ ਹੈ। ਇਹ ਬੜੀ ਹੈਰਤ ਵਾਲੀ ਗੱਲ ਹੈ। ਖੈਰ ਉਹ ਸਾਹਿਬ ਜਿਹੜੇ ਨੇ ਇਹ ਰਾਜਾ ਕੁਲੰਦਰ ਸਾਹਿਬ, ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਲੇਕਿਨ ਮੈਂ ਇੱਕ ਚੀਜ਼ ਬਾਰੇ ਸੋਚ ਰਿਹਾ ਹਾਂ ਕਿ ਇਨਸਾਨ ਵੱਡੇ ਤੋਂ ਵੱਡਾ ਜੁਰਮ ਕਰਦਾ ਹੈ, ਬਟ ਸਭ ਤੋਂ ਵੱਡਾ ਜੁਰਮ ਜਿਹੜਾ ਮੈਂ ਇਹੀ ਸਮਝਣਾ ਕਿ ਇਨਸਾਨ ਦਾ ਕਤਲ ਹੁੰਦਾ ਵੇ। ਇਨਸਾਨ ਨੂੰ ਕਤਲ ਤੋਂ ਇਲਾਵਾ ਕਿਹੜਾ ਐਡਾ ਕੋਈ ਵੱਡਾ ਜੁਰਮ ਹੋ ਸਕਦਾ ਵੇ? ਚੋਰੀਆਂ, ਡਕੈਤੀਆਂ, ਛੋਟੇ ਮੋਟੇ ਮਾਮਲਾਤ, ਜ਼ਮੀਨਾਂ ਤੇ ਕਬਜ਼ੇ, ਇਹ ਤੇ ਐਡੀ ਕੋਈ ਵੱਡੀ ਗੱਲ ਹੀ ਨਹੀਂ ਹੈ। ਲੇਕਿਨ ਕਿਸੇ ਇਨਸਾਨ ਨੂੰ ਕਤਲ ਕਰਨਾ ਸਭ ਤੋਂ ਵੱਡਾ ਜੁਰਮ ਹੈ ਦੁਨੀਆ ਦਾ ਔਰ ਹਰ ਮੁਆਸ਼ਰੇ ਦਾ ਸਭ ਤੋਂ ਵੱਡਾ ਜੁਰਮ ਹੈ। ਲੇਕਿਨ ਇਨਸਾਨ ਨੂੰ ਕਤਲ ਕਰਨਾ ਤੇ ਇੱਕ ਹੋਰ ਚੀਜ਼ ਹੈ। ਇੱਕ ਤੇ ਹੁੰਦਾ ਕਿ ਤੁਸੀਂ ਦੁਸ਼ਮਣੀ ਹੈ, ਕਿਸੇ ਨੂੰ ਕਤਲ ਕੀਤਾ ਹੈ ਤੇ ਤੁਹਾਡਾ ਕਲੇਜਾ ਠੰਡਾ ਹੋ ਗਿਆ ਜੀ, ਅਸੀਂ ਬਦਲਾ ਲੈ ਲਿਆ। ਲੇਕਿਨ ਇੱਕ ਬੇਗੁਨਾਹ ਇਨਸਾਨ ਨੂੰ ਫੜਨਾ, ਉਹਨੂੰ ਮਾਰ ਦੇਣਾ, ਉਹਦਾ ਗੋਸ਼ਤ ਬਣਾਉਣਾ, ਉਹਨੂੰ ਖਾ ਜਾਣਾ, ਇੱਕ ਬਿਲਕੁਲ ਅਲੱਗ ਜਿਹੀ ਚੀਜ਼ ਹੈਗੀ ਹੈ। ਇਹ ਸਾਰਾ ਕੁਝ ਇਸ ਤਰ੍ਹਾਂ ਦੇ ਲੋਕ ਕਿਉਂ ਕਰਦੇ ਨੇ? ਇਹ ਤੇ ਕੋਈ ਨਫਸਿਆਤੀ ਡਾਕਟਰ ਜਿਹੜਾ ਹੈਗਾ ਨਫਸਿਆਤ ਦਾ, ਉਹ ਹੀ ਦੱਸ ਸਕਦਾ ਕਿ ਇਹਦੇ ਪਿੱਛੇ ਬੇਸਿਕਲੀ ਕਹਾਣੀਆਂ ਕੀ ਨੇ। ਲੇਕਿਨ ਇਸ ਵਾਕਿਏ ਨੇ ਮੈਨੂੰ ਤੇ ਹਿਲਾ ਕੇ ਰੱਖ ਦਿੱਤਾ ਹੈ। ਅੱਲਾਹ ਤਾਲਾ ਤੁਹਾਡਾ ਸਾਰਿਆਂ ਦਾ ਹਾਮੀ ਨਾਸਰ ਹੋਵੇ।